ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। ਟੋਰਾਂਟੋ ਕੈਨੇਡਾ ਦੇ ਲਈ 6479579633, ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ 7786560460 ਜਾਂ 6046709696, ਕੈਲਗਰੀ ਕੈਨੇਡਾ ਦੇ ਲਈ 5873150587, ਇਟਲੀ ਦੇ ਲਈ 396899970694, ਪਾਕਿਸਤਾਨ ਦੇ ਲਈ 92021371300612, UK ਦੇ ਲਈ 3300101100, 3300 ਜਰਮਨੀ ਦੇ ਲਈ 5118090404, 511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 612080805601, 6128080501। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਪ੍ਰੋਗਰਾਮ ਖਬਰ ਤੇ ਨਜ਼ਰ ਇਸ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜਿਹੜੀ ਅਸੀਂ ਪੰਜਾਬ, ਭਾਰਤ, ਉੱਥੋਂ ਦੀਆਂ ਜਿਹੜੀਆਂ ਖਬਰਾਂ ਆ ਉਹਨਾਂ ਦੀ ਡੂੰਘਾਈ ਤੱਕ ਜਾਣ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਨਾਲ ਅੱਜ ਦੇ ਦਿਨ ਜੁੜਦੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਇਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਉਹਨਾਂ ਦਾ ਫੋਨ ਨੰਬਰ 408 272 2500, 4082722500। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ, ਗੁਰਜੀਤ ਸਿੰਘ ਝਾਮਪੁਰ, ਸਤਨਾਮ ਸਿੰਘ ਸ਼ੇਰਗਿੱਲ, ਹਰਕੇਵਲ ਸਿੰਘ, ਰਵਿੰਦਰ ਕੌਰ ਅਟਵਾਲ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਸੰਪਰਕ ਕਰ ਸਕਦੇ ਹੋ ਸਟੂਡੀਓ ਦੇ ਨੰਬਰ 408 722 7698, 408 722 7698 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਹਰ ਸਾਲ ਦੀ ਤਰ੍ਹਾਂ ਹਰ ਬਜਟ ਸੈਸ਼ਨ ਦੇ ਵਿੱਚ ਮੰਤਰੀ ਜਿਹੜੀ ਆਪਣੀਆਂ ਤਨਖਾਹਾਂ ਵਧਾ ਲੈਂਦੇ ਆ। ਪੰਜਾਬ ਦੇ ਮੰਤਰੀਆਂ ਨੇ ਵੀ ਇੱਦਾਂ ਹੀ ਕੀਤਾ। ਬਿਲਕੁਲ ਜੀ, ਪੰਜਾਬ ਮੰਤਰੀ ਮੰਡਲ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਸਪੀਕਰ, ਡਿਪਟੀ ਸਪੀਕਰ, ਮੁੱਖ ਸੰਸਦੀ ਸਕੱਤਰ ਜਿਹੜੇ ਵਿਧਾਇਕਾਂ ਦੀਆਂ ਤਨਖਾਹਾਂ ਤੇ ਭੱਤੇ ਜਿਹੜੇ ਨੇ ਉਹਦੇ ਵਿੱਚ ਵਾਧਾ ਕਰਕੇ ਜਿਹੜੀ ਪਹਿਲਾਂ ਹੀ ਮਾਲੀ ਸੰਕਟ ਦੇ ਨਾਲ ਜੂਝ ਰਹੀ ਸਰਕਾਰ ਆ, ਉਹਦੇ ਉੱਤੇ ਕਰੋੜਾਂ ਰੁਪਈਏ ਦਾ ਸਾਲਾਨਾ ਹੋਰ ਭਾਰ ਜਿਹੜਾ ਉਹ ਪਾ ਦਿੱਤਾ ਜੀ। ਵਿਧਾਨ ਸਭਾ ਦੇ ਸਪੀਕਰ ਤੇ ਡਿਪਟੀ ਸਪੀਕਰ ਦੀ ਤਨਖਾਹ 30,000 ਤੋਂ ਵੱਧ ਕੇ 50,000 ਰੁਪਈਏ ਹੋ ਗਈ। ਮੁੱਖ ਮੰਤਰੀ ਦੀ ਤਨਖਾਹ 50,000 ਤੋਂ ਵਧਾ ਕੇ ਉਹਨਾਂ ਲੱਖ ਰੁਪਈਏ ਕਰ ਲਈ ਆ। ਮੁੱਖ ਮੰਤਰੀ, ਵਿਰੋਧੀ ਧਿਰ ਦੇ ਨੇਤਾ ਸਣੇ ਮੰਤਰੀਆਂ ਦੀ ਤਨਖਾਹ 30 ਤੋਂ 50,000 ਰੁਪਈਏ ਜਿਹੜੀ ਆ ਜੀ ਉਹ ਹੋ ਗਈ ਆ। ਜਿਹੜੇ ਚੀਫ ਪਾਰਲੀਮਾਨੀ ਸੈਕਟਰੀਜ਼ ਨੇ ਉਹਨਾਂ ਦੀ ਤਨਖਾਹ 20 ਤੋਂ ਵਧਾ ਕੇ 40,000 ਹੋ ਗਈ ਆ। ਵਿਧਾਇਕਾਂ, ਸਾਬਕਾ ਵਿਧਾਇਕਾਂ ਦੀ ਪੈਨਸ਼ਨ ਜਿਹੜੀ ਆ 15 ਤੋਂ 25,000 ਹੋ ਗਈ ਆ। ਮੰਤਰੀ ਮੰਡਲ ਨੇ ਸਪੀਕਰ, ਡਿਪਟੀ ਸਪੀਕਰ, ਮੁੱਖ ਮੰਤਰੀ, ਉਪ ਮੁੱਖ ਮੰਤਰੀ, ਵਿਰੋਧੀ ਧਿਰ ਦਾ ਨੇਤਾ, ਮੰਤਰੀਆਂ, ਮੁੱਖ ਪਾਰਲੀਮਾਨੀ ਸੈਕਟਰੀਜ਼, ਵਿਧਾਇਕ, ਸਾਬਕਾ ਵਿਧਾਇਕ, ਇਹਨਾਂ ਨੂੰ ਮਿਲਣ ਵਾਲੇ ਜਿਹੜੇ ਭੱਤੇ ਨੇ ਉਹ ਵੀ ਸਾਰੇ ਦੇ ਸਾਰੇ ਜਿਹੜੇ ਉਹ ਵਧਾ ਦਿੱਤੇ ਨੇ, ਕਿਉਂਕਿ ਵਿਰੋਧੀ ਧਿਰ ਦੇ ਵੀ ਵੱਧ ਗਏ ਸਾਰਿਆਂ ਦੇ। ਇਸ ਕਰਕੇ ਬੋਲਣਾ ਉਹਨਾਂ ਨੇ ਵੀ ਹੈ ਨੀ ਗਾ ਜੀ ਇਸ ਮਸਲੇ ਦੇ ਉੱਤੇ। ਇਹ ਵੀ ਹੈ ਜੀ ਕਿ ਸਿਰਫ ਤਨਖਾਹ ਦੇ ਉੱਤੇ ਨਾ ਰਹਿਣਾ, ਜਿਹੜੇ ਬਾਕੀ ਭੱਤੇ ਵਗੈਰਾ ਨੇ ਉਹ ਪਾ ਕੇ ਕਿਤੇ ਦੀ ਕਿਤੇ ਇਹ ਜਿਹੜੀ ਆ ਇਹਨਾਂ ਦੀ ਤਨਖਾਹ ਜਾਂਦੀ ਹੈ ਜੀ, ਕਿਤੇ ਦੀ ਕਿਤੇ। ਸੋ ਮੁੱਖ ਮੰਤਰੀ ਜਿਹੜੇ ਨੇ ਪੰਜਾਬ ਦੇ ਉਹ ਪਹਿਲਾਂ ਵੀ ਬਾਕੀ ਸਾਰੇ ਜਿੰਨੇ ਸੂਬਿਆਂ ਦੇ ਮੁੱਖ ਮੰਤਰੀ ਨੇ ਉਹਨਾਂ ਦੇ ਨਾਲੋਂ ਵੱਧ ਤਨਖਾਹ ਲੈਣ ਵਾਲੇ ਮੁੱਖ ਮੰਤਰੀ ਸਨ ਜੀ। ਹੁਣ ਤਾਂ ਹੋਰ ਡਬਲ ਹੋ ਗਈ ਉਹਨਾਂ ਦੀ ਜੀ। ਤਾਂ ਵੈਸੇ ਤਾਂ ਕਹਿੰਦੇ ਆ ਵੀ ਪੈਸਾ ਨਹੀਂ ਹੈਗਾ ਤੇ ਫਿਰ ਇਹਨਾਂ ਨੂੰ ਤਨਖਾਹਾਂ ਕਿੱਦਾਂ ਮਿਲਣਗੀਆਂ?
ਨਹੀਂ ਉਹ ਤਾਂ ਕੱਢ ਹੀ ਲੈਣਗੇ ਜੀ। ਬਾਕੀ ਜਿਹੜੇ ਨੇ ਜੀ ਉਹ ਖਾਣ ਖਸਮਾਂ ਨੂੰ ਜੀ ਉਹ ਚੀਜ਼ਾਂ ਨਹੀਂ ਪੂਰੀਆਂ ਹੋਣੀਆਂ, ਇਹਨਾਂ ਦੀ ਤਨਖਾਹ ਥੋੜੀ ਨਾ ਜੀ ਰੁਕਣੀ ਹੈ। ਉਹ ਤਾਂ ਪਹਿਲਾਂ ਕਿਸੇ ਟਾਈਮ ਭੱਠੀ ਦੇ ਵਿੱਚ ਤੁਹਾਨੂੰ ਯਾਦ ਹੋਵੇ ਤੇ ਉਹ ਜਿਹੜੇ ਭਨਾਉਂਦੇ ਹੁੰਦੇ ਸੀ ਦਾਣੇ ਤੇ ਉਹ ਇੱਕ ਪੂਰ ਕੱਢ ਲੈਂਦੀ ਹੁੰਦੀ ਸੀ ਮਾਈ ਜਿਹੜੀ, ਉਹ ਭੱਠੀ ਵਾਲੀਆਂ ਮਾਈਆਂ ਨੇ ਜੀ ਆਪਣਾ ਪੂਰ ਪਹਿਲਾਂ ਕੱਢ ਲੈਂਦੀ ਹੈ। ਜੀ ਜੀ ਜੀ। ਤੇ ਅਗਲੀ ਗੱਲ ਕਰਦੇ ਹਾਂ, ਸੁੱਖਾ ਕਾਹਲਵਾਂ ਗੈਂਗ ਦੇ ਜਿਹੜੇ ਨਵੇਂ ਸਰਗਨਾ ਸੀਗੇ, ਨਵੇਂ ਮੁਖੀ ਸੀ, ਉਸ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ ਜਿਹੜੇ ਸਾਥੀਆਂ ਸਮੇਤ। ਜੀ ਇਹ ਦੁਆਬਾ ਖੇਤਰ ਦੇ ਵਿੱਚ ਪ੍ਰੇਮਾ ਲੌਰੀਆ ਤੇ ਵਿੱਕੀ ਗੌਂਡਰ ਗੈਂਗ ਦੇ 3 ਮੈਂਬਰਾਂ ਨੂੰ ਕਤਲ ਕਰਨ ਦੇ ਕੇਸਾਂ ਦੇ ਵਿੱਚ ਭਗੌੜੇ ਗੈਂਗਸਟਰ ਜਿਹੜਾ ਦਲਜੀਤ ਭਾਨਾ, ਉਹਨੂੰ ਉਹਦੇ 4 ਸਾਥੀਆਂ ਦੇ ਨਾਲ ਪਟਿਆਲੇ ਦੇ ਵਿੱਚ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਗਿਆ। ਇਹਨਾਂ ਦੇ ਕੋਲੋਂ ਹਥਿਆਰ, ਜਾਲੀ ਪਾਸਪੋਰਟ, ਕਈ ਹੋਰ ਕਾਗਜ਼ ਪੱਤਰ ਜਿਹੜੇ ਉਹ ਮਿਲੇ ਨੇ। ਭਾਨਾ ਜਿਹੜਾ ਜੀ ਉਹ ਸੁੱਖਾ ਕਾਹਲਵਾਂ ਗੈਂਗ ਦਾ ਇਸ ਵੇਲੇ ਸਰਗਨਾ ਸੀਗਾ, ਜਿਹੜਾ ਕਿ ਆਪਣੇ ਸਾਥੀਆਂ ਸਣੇ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬੀ ਯੂਨੀਵਰਸਿਟੀ ਦੇ ਨੇੜੇ ਪੀਜੀ ਦੇ ਵਿੱਚ ਰਹਿ ਰਿਹਾ ਸੀਗਾ ਜੀ। ਇਹ ਪਤਾ ਲੱਗਾ ਭਾਨਾ ਤੇ ਸਾਥੀਆਂ ਨੇ ਸੁੱਖਾ ਕਾਹਲਵਾਂ ਦੇ ਕਾਤਲਾਂ ਨੂੰ ਜਿਹੜਾ ਉਹ ਮਾਰਨਾ ਸੀਗਾ ਜੀ। ਜਿਹੜੀ ਪਟਿਆਲੇ ਦੀ ਪੁਲਿਸ ਹੈ ਉਹਦੇ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਜਿਹੜੀ ਇਹਦੀ ਇਨਫੋਰਮੇਸ਼ਨ ਦਿੱਤੀ ਗਈ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਨੇੜੇ ਉਹ ਗ੍ਰਿਫਤਾਰ ਕੀਤੇ ਗਏ ਇਹਨਾਂ ਜਿਹੜੇ ਮੁਲਜ਼ਮ ਨੇ, ਇਹਨਾਂ ਦੇ ਕੋਲੋਂ 315 ਬੋਰ ਦੀ ਜਿਹੜੀ ਰਾਈਫਲ ਆ ਉਹ ਜਿਹੜੀ ਹੈ, ਪਿਸਤੌਲ, ਗੋਲੀ ਸਿੱਕਾ ਜਿਹੜਾ ਜੀ ਉਹ ਬਰਾਮਦ ਹੋਇਆ। ਇਹ ਵੀ ਪਤਾ ਲੱਗਿਆ ਜੀ ਕਿ 2012 ਦੇ ਵਿੱਚ ਪ੍ਰੇਮਾ ਲੌਰੀਆ ਤੇ ਵਿੱਕੀ ਗੌਂਡਰ ਦੀ ਅਗਵਾਈ ਦੇ ਵਿੱਚ ਵਿਰੋਧੀ ਗੈਂਗ ਦੇ ਮੈਂਬਰ ਇਸ਼ਾਂਤ ਪ੍ਰਿੰਸ ਦੀ ਇਹਨਾਂ ਨੇ ਕਤਲ ਕੀਤਾ ਸੀਗਾ। ਕੁਝ ਸਮੇਂ ਤੋਂ ਬਾਅਦ ਸੁੱਖਾ ਕਾਹਲਵਾ ਫੜਿਆ, ਪਰ ਭਾਨਾ ਜਿਹੜਾ ਉਹ ਫਰਾਰ ਹੋ ਗਿਆ ਸੀਗਾ। ਫਰਵਰੀ 14 ਦੇ ਵਿੱਚ ਲੌਰੀਆ ਗੈਂਗ ਦੇ ਦੀਪਾਂਸ਼ ਤੇ ਸਿਮਰਨ ਦਾ ਵੀ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀਗਾ। ਇਹਨਾਂ ਕਤਲਾਂ ਦਾ ਬਦਲਾ ਲੈਣ ਦੇ ਲੌਰੀਆ ਤੇ ਗੌਂਡਰ ਗਰੋਹ ਨੇ ਕੁਝ ਮਹੀਨੇ ਪਹਿਲਾਂ ਸੁੱਖਾ ਕਾਹਲਵਾ ਦੀ ਫਗਵਾੜੇ ਦੇ ਨੇੜੇ ਪੁਲਿਸ ਹਿਰਾਸਤ ਦੇ ਵਿੱਚ ਜਿਹੜਾ ਕਤਲ ਉਹਦਾ ਕੀਤਾ ਸੀਗਾ। DIG ਜਿਹੜੇ ਨੇ ਉਹਨਾਂ ਨੇ ਦੱਸਿਆ ਕਿ ਦਲਜੀਤ ਭਾਨਾ ਨੇ ਹੁਣ ਸੁੱਖਾ ਕਾਹਲਵਾਂ ਦੇ ਕਤਲ ਦਾ ਬਦਲਾ ਲੈਣ ਦੇ ਵਾਸਤੇ ਪ੍ਰੋਗਰਾਮ ਬਣਾਇਆ ਸੀਗਾ। ਇਹਦੇ ਸੰਬੰਧੀ ਕੁਝ ਮੁਲਜ਼ਮ ਜਿਹੜੇ ਨੇ ਉਹ ਜੇਲ੍ਹ ਦੇ ਵਿੱਚ ਨੇ ਤੇ ਕੁਝ ਜਿਹੜੇ ਉਹ ਫਰਾਰ ਨੇ। ਭਾਨਾ ਇਹਨਾਂ ਨੂੰ ਵੀ ਸੁੱਖਾ ਕਾਹਲਵਾਂ ਦੇ ਵਾਂਗੂ ਜਿਹੜਾ ਉਹ ਮਾਰਨਾ ਚਾਹੁੰਦਾ ਸੀਗਾ, ਔਰ ਇਹ ਪਤਾ ਲੱਗਿਆ ਕਿ ਸੁੱਖਾ ਭਾਨਾ ਗੈਂਗ 50 ਵਾਰਦਾਤਾਂ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਰਿਹਾ ਜੀ। ਜੀ 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 ਬਿਲਕੁਲ ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਇੱਕ ਮਜ਼ਦੂਰ ਪਰਿਵਾਰ ਦੇ 5 ਜੀਆਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਮਿਲੀਆਂ ਜੀ। ਇਹ ਐਕਚੁਅਲੀ ਫਿਰੋਜ਼ਪੁਰ ਦੇ ਨੇੜੇ ਆ ਜੀ ਤਲਵੰਡੀ ਭਾਈ, ਉਸ ਕਸਬੇ ਦੇ ਵਿੱਚ ਰਹਿੰਦਾ ਇੱਕ ਪ੍ਰਵਾਸੀ ਮਜ਼ਦੂਰ ਸੀਗਾ। ਉਹਦੇ ਘਰੋਂ ਉਹਦੇ ਪਰਿਵਾਰ ਦੇ 5 ਜੀਆਂ ਦੀਆਂ ਲਾਸ਼ਾਂ ਮਿਲੀਆਂ ਨੇ। ਇਹਦੇ ਵਿੱਚ ਬਿਹਾਰੀ ਮਜ਼ਦੂਰ, ਉਹਦੀ ਘਰਵਾਲੀ, ਉਹਦੇ 2 ਮੁੰਡੇ, ਉਹਦੀ ਨੂੰਹ ਇੱਕ ਜਿਹੜੀ ਹੈ ਜੀ ਉਹ ਸ਼ਾਮਲ ਹੈ। ਇੱਕ ਜਿਹੜਾ ਇਹ ਮਾਰਿਆ ਗਿਆ ਮਜ਼ਦੂਰ ਹੈ ਜੀ, ਉਹਦੀ 18 ਸਾਲਾਂ ਦੀ ਧੀ ਜਿਹੜੀ ਹੈ ਜੀ ਉਹ ਲਾਪਤਾ ਦੱਸੀ ਜਾ ਰਹੀ ਹੈ। ਇਹ ਪਰਿਵਾਰ ਇੱਥੇ ਲੰਗਰ ਸਾਹਿਬ ਗੁਰਦੁਆਰਾ ਉਹਦੇ ਕੋਲੇ ਰਹਿੰਦਾ ਸੀਗਾ। ਬਾਂਕੇ ਲਾਲ ਦੇ ਦੋਵੇਂ ਮੁੰਡੇ ਜਿਹੜੇ ਉਹ ਘਰਾਂ ਦੇ ਵਿੱਚ ਰੰਗ ਰੋਗਨ ਦਾ ਕੰਮ ਕਰਦੇ ਸੀਗੇ ਜੀ। ਇਹ ਪਤਾ ਲੱਗਿਆ ਕਿ ਜਿਹੜੀ ਮੁੱਢਲੀਆਂ ਜਿਹੜੀਆਂ ਜਾਣਕਾਰੀ ਹੈ ਉਹਦੇ ਮੁਤਾਬਕ ਕਿ ਮੌਤ ਸ਼ਾਇਦ ਜ਼ਹਿਰ ਖਾਣ ਕਰਕੇ ਜਿਹੜੀ ਹੈ ਜੀ ਉਹ ਹੋਈ ਹੈ। ਜਿਹੜੀ ਇਹਨਾਂ ਨੂੰ ਜ਼ਹਿਰ ਜਿਹੜੀ ਉਹ ਕਿਹਨੇ ਦਿੱਤੀ ਇਹ ਨਹੀਂ ਪਤਾ ਲੱਗਿਆ ਜੀ। ਐਕਚੁਅਲੀ ਜਿੱਥੇ ਰਹਿੰਦਾ ਸੀਗਾ ਕਈ ਦਿਨ ਇਹਨਾਂ ਦੀ ਮੌਤ ਦਾ ਪਤਾ ਹੀ ਨਹੀਂ ਲੱਗਿਆ। ਜਦੋਂ ਇਹਨਾਂ ਲਾਸ਼ਾਂ ਦੀ ਜਿਹੜੀ ਉਹ ਬੋ ਆਉਣੀ ਸ਼ੁਰੂ ਹੋਈ ਤਾਂ ਜਿਹੜੇ ਨੇੜੇ ਤੇੜੇ ਵਾਲੇ ਸਨ ਉਹਨਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਜਦੋਂ ਪੁਲਿਸ ਅੰਦਰ ਦਾਖਲ ਹੋਈ ਤਾਂ ਇਹ ਜਿਹੜੀਆਂ ਲਾਸ਼ਾਂ ਸੀ ਜੀ ਉਹਨਾਂ ਦੇ ਵਿੱਚ ਕੀੜੇ ਪਏ ਹੋਏ ਸੀ ਸਾਰਿਆਂ ਦੇ। ਔਰ ਇਹ ਕਿਹਾ ਜਾ ਰਿਹਾ ਕਿ ਕੋਈ 8 ਤੋਂ 9 ਦਿਨ ਪਹਿਲਾਂ ਐਕਚੁਅਲੀ ਇਹਨਾਂ ਦੀ ਜਿਹੜੀ ਮੌਤ ਹੈ ਉਹ ਹੋਈ ਦੱਸੀ ਜਾਂਦੀ ਹੈ। ਜਿਹੜੀ ਕੁੜੀ ਲਾਪਤਾ ਹੈ ਉਹਦੀ ਭਾਲ ਕੀਤੀ ਜਾ ਰਹੀ ਹੈ ਵੀ ਸ਼ਾਇਦ ਉਹਨੇ ਜ਼ਹਿਰ ਦਿੱਤੀ ਹੈ ਜਾਂ ਜਿਹੜਾ ਦੀ ਗਰੀਬੀ ਦੁੱਖੋਂ ਜਿਹੜਾ ਜੀ ਇਹਦਾ ਪਰਿਵਾਰ ਦਾ ਮੁਖੀ ਸੀਗਾ ਉਹਨੇ ਸਾਰਿਆਂ ਦੀ ਹੱਤਿਆ ਕਰਤੀ। ਪਰ ਗਰੀਬੀ ਵਾਲੀ ਗੱਲ ਜਿਹੜੀ ਹੈ ਜੀ ਇਸ ਕਰਕੇ ਉਹ ਸਹੀ ਨਹੀਂ ਮੰਨੀ ਜਾ ਰਹੀ ਕਿ ਇਹ ਸਾਰੇ ਮਜ਼ਦੂਰ ਸਨ ਜੀ, ਆਪਣੀ ਮਜ਼ਦੂਰੀ ਕਰਕੇ ਆਪਣੀ ਰੋਜ਼ੀ ਰੋਟੀ ਕਮਾ ਕੇ ਜਿਹੜੀ ਉਹ ਖਾਂਦੇ ਸਨ। ਦੋਨੋਂ ਮੁੰਡੇ ਵੀ ਕੰਮ ਕਰਦੇ ਸਨ। ਸੋ ਹੋ ਸਕਦਾ ਜੀ ਮਾਮਲਾ ਕੁੜੀ ਦੇ ਨਾਲ ਜੁੜਿਆ ਹੋਇਆ ਹੋਵੇ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਹਰਿਆਣਾ ਵਿਧਾਨ ਸਭਾ ਦੇ ਵਿੱਚ ਕਾਫੀ ਭਾਰੀ ਹੰਗਾਮਾ ਹੋਇਆ ਜੀ। ਇੱਥੇ ਹਰਿਆਣੇ ਦੇ ਵਿੱਚ ਰਾਜੀਵ ਖੇਡ ਕੰਪਲੈਕਸ ਜਿਹੜੇ ਨੇ ਜੀ ਉਹਨਾਂ ਦੇ ਨਾਂ ਬਦਲਣ ਦੀ ਤਜਵੀਜ਼ ਦੇ ਮਾਮਲੇ ਨੂੰ ਲੈ ਕੇ ਹਰਿਆਣਾ ਵਿਧਾਨ ਸਭਾ ਦੇ ਵਿੱਚ ਹੰਗਾਮਾ ਜਿਹੜਾ ਹੋਇਆ ਜੀ। ਕਾਂਗਰਸੀ ਵਿਧਾਇਕਾਂ ਨੇ ਨਾਂ ਬਦਲਣ ਦੇ ਵਿਰੁੱਧ ਸਖਤ ਰੋਸ ਜ਼ਾਹਰ ਕਰਦਿਆਂ ਹੋਇਆ ਸਦਨ ਦੇ ਵਿੱਚੋਂ ਜਿਹੜਾ ਜੀ ਉਹ ਵਾਕਆਊਟ ਕੀਤਾ ਔਰ ਬਾਅਦ ਦੇ ਵਿੱਚ ਕਾਂਗਰਸੀਆਂ ਨੇ ਰਾਜ ਭਵਨ ਤੱਕ ਜਿਹੜਾ ਜੀ ਉਹ ਮਾਰਚ ਵੀ ਕੀਤਾ ਜੀ। ਇਹ ਹੰਗਾਮਾ ਉਸ ਵੇਲੇ ਸ਼ੁਰੂ ਹੋਇਆ ਜਦੋਂ ਖੇਡ ਮੰਤਰੀ ਅਨਿਲ ਵਿਜ ਨੇ ਇਹ ਦੱਸਿਆ ਜੀ ਕਿ ਖੇਡ ਕੰਪਲੈਕਸਾਂ ਦੇ ਬਾਰੇ ਉਹਨਾਂ ਨੇ ਕਿਹਾ ਕਿ ਦੇਸ਼ ਦਾ ਇਤਿਹਾਸ ਜਿਹੜਾ ਉਹ ਮਹਾਂਪੁਰਖਾਂ ਦੇ ਨਾਲ ਭਰਿਆ ਪਿਆ, ਪਰ ਕਾਂਗਰਸ ਨੇ ਕਦੇ ਵੀ ਨਹਿਰੂ ਗਾਂਧੀ ਪਰਿਵਾਰ ਤੋਂ ਵੱਧ ਕਿਸੇ ਨੂੰ ਕੁਝ ਨਹੀਂ ਪੜ੍ਹਾਇਆ ਤੇ ਕੇਵਲ ਇੱਕੋ ਫੈਮਿਲੀ ਤੱਕ ਸੀਮਤ ਹੈ।
ਉਹਨਾਂ ਨੇ ਕਿਹਾ ਕਿ ਸੂਬੇ ਦੇ ਸਾਰੇ ਖੇਡ ਕੰਪਲੈਕਸ ਜਿਹੜੇ ਨੇ ਜੀ ਉਹਨਾਂ ਦੇ ਨਾਂ ਬਦਲੇ ਜਾਣਗੇ ਤੇ ਵਿਧਾਇਕ ਜਿਹੜੇ ਸੁਝਾਅ ਦੇਣਗੇ ਉਹਦੇ ਅਨੁਸਾਰ ਕੰਪਲੈਕਸਾਂ ਦੇ ਨਾਂ ਜਿਹੜੇ ਨੇ ਉਹ ਰੱਖੇ ਜਾਣਗੇ। ਕਾਂਗਰਸੀ ਵਿਧਾਇਕ ਕੁਲਦੀਪ ਸ਼ਰਮਾ, ਕਰਨ ਦਲਾਲ, ਵਿਧਾਇਕ ਦਲ ਦੀ ਨੇਤਾ ਕਿਰਨ ਚੌਧਰੀ ਨੇ ਵਿਰੋਧ ਕਰ ਰਾਜੀਵ ਗਾਂਧੀ, ਉਹਨਾਂ ਕਿਹਾ ਕਿ ਰਾਜੀਵ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਨੇ ਤੇ ਇਸ ਗੱਲ ਨੂੰ ਕੋਈ ਝੁਠਲਾ ਨਹੀਂ ਸਕਦਾ, ਇਸ ਕਰਕੇ ਖੇਡ ਕੰਪਲੈਕਸਾਂ ਦੇ ਨਾਂ ਜਿਹੜਾ ਉਹ ਬਦਲਣਾ ਠੀਕ ਨਹੀਂ, ਨਾਂ ਨਹੀਂ ਬਦਲਣੇ ਜਿਹੜੇ ਚਾਹੀਦੇ ਜੀ। ਇਸੇ ਗੱਲ ਨੂੰ ਲੈ ਕੇ ਭਾਰੀ ਹੰਗਾਮਾ ਜਿਹੜਾ ਸੀਗਾ ਜੀ ਉਹ ਹੋਇਆ, ਪਰ ਇਹ ਦੱਸਿਆ ਜਾ ਰਿਹਾ ਕਿ ਹਰਿਆਣੇ ਦੇ ਵਿੱਚ ਸ਼ਾਇਦ ਛੇਤੀ ਹੀ ਵਿਰੋਧ ਦੇ ਬਾਵਜੂਦ ਇਹ ਨਾਂ ਜਿਹੜੇ ਨੇ ਉਹ ਬਦਲ ਦਿੱਤੇ ਜਾਣਗੇ। ਜਿਵੇਂ ਇਹ ਦੱਸਿਆ ਗਿਆ ਖੇਡ ਮੰਤਰੀ ਦੇ ਵੱਲੋਂ ਕਿ ਵਿਧਾਇਕ ਜਿਹੜੇ ਨਾਂ ਸੁਝਾਉਣਗੇ ਜਿਨ੍ਹਾਂ ਲੋਕਾਂ ਦੀ ਕੁਝ ਕੰਟਰੀਬਿਊਸ਼ਨ ਹੈ ਸੁਸਾਇਟੀ ਦੇ ਵਿੱਚ, ਉਹਨਾਂ ਦੇ ਨਾਵਾਂ ਦੇ ਉੱਤੇ ਜਿਹੜੇ ਜੀ ਇਹ ਰੱਖੇ ਜਾਣਗੇ। ਵੈਸੇ ਇਹਦੇ ਉੱਤੇ ਤਾਂ ਕਿਸੇ ਨਾ ਕਿਸੇ ਮਾਮਲੇ 'ਚ ਪਾਬੰਦੀ ਜਿਹੜੀ ਹੈ ਜੀ ਉਹ ਲੱਗਣੀ ਚਾਹੀਦੀ ਆ, ਚਾਹੇ ਇੱਦਾਂ ਜਿਹੜੇ ਨਾਂ ਰੱਖਣ ਵਾਲੀ ਗੱਲ ਹੋਵੇ ਵੀ ਚੰਦ ਬੰਦਿਆਂ ਦੇ ਨਾਂ ਦੇ ਉੱਤੇ ਸਾਰੀਆਂ ਸਕੀਮਾਂ ਤੁਰੀਆਂ ਜਾਂਦੀਆਂ ਨੇ, ਸਾਰੀਆਂ ਬਿਲਡਿੰਗਾਂ ਦੇ ਨਾਂ ਦੇ ਉਹਨਾਂ ਦੇ ਉੱਤੇ ਨੇ। ਮਾਇਆਵਤੀ ਵਰਗਿਆਂ ਨੇ ਆਪਣੇ ਬੁੱਤ ਜਿਹੜੇ ਉਹ ਪਹਿਲਾਂ ਲਾ ਲਏ ਸਨ, ਕਿਤੇ ਨਾ ਕਿਤੇ ਤਾਂ ਇਹ ਜਿਹੜਾ ਜੀ ਰੁਕਣਾ ਚਾਹੀਦਾ ਮਾਮਲਾ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਬੈਂਸ ਭਰਾ ਜੋ ਲੁਧਿਆਣੇ ਵਾਲੇ ਤੇ ਅਕਾਲੀ ਜਿਹੜੇ ਆ ਉਹ ਮਹਿਣੋ ਮਹਿਣੀ ਹੋ ਰਹੇ। ਜਿਹੜੀ ਪੰਜਾਬ ਵਿਧਾਨ ਸਭਾ ਦੇ ਵਿੱਚ ਸੱਤਾਧਾਰੀ ਤੇ ਵਿਰੋਧੀ ਧਿਰਾਂ ਦੇ ਵਿਚਾਲੇ ਸ਼ਬਦੀ ਜੰਗ ਜਿਹੜੀ ਆ ਜੀ ਉਹ ਚੱਲੀ। ਕੁਝ ਵਿਧਾਇਕਾਂ ਨੇ ਇੱਕ ਦੂਜੇ ਨੂੰ ਬਾਹਾਂ ਜਿਹੜੀਆਂ ਸੀ ਉਲਾਰ ਕੇ ਵੰਗਾਰਿਆ। ਬਾਅਦ ਦੇ ਵਿੱਚ ਸਮੁੱਚੀ ਵਿਰੋਧੀ ਧਿਰ ਨੇ ਰੋਸ ਵਜੋਂ ਜਿਹੜਾ ਸੀਗਾ ਉਹ ਵਾਕਆਊਟ ਕੀਤਾ। ਗਾਲਾਂ ਜਿਹੜੀਆਂ ਜੀ ਉਹ ਕੱਢੀਆਂ ਗਈਆਂ ਇੱਕ ਦੂਜੇ ਨੂੰ ਜਿਹੜੀਆਂ ਸੀਗੀਆਂ ਵਿਧਾਨ ਸਭਾ ਦੇ ਵਿੱਚ, ਔਰ ਸਪੀਕਰ ਨੂੰ ਸਾਰੀ ਜਿਹੜੀ ਸ਼ਬਦਾਵਲੀ ਸੀ ਰਿਕਾਰਡ ਦੇ ਵਿੱਚੋਂ ਖਾਰਜ ਕਰਨ ਦੇ ਆਦੇਸ਼ ਜਿਹੜੇ ਸੀ ਉਹ ਦੇਣੇ ਪਏ। ਮਾਵਾਂ ਭੈਣਾਂ ਦੀਆਂ ਗਾਲਾਂ ਜਿਹੜੀਆਂ ਸੀਗੀਆਂ ਉਹ ਸੱਤਾਧਾਰੀਆਂ ਨੇ ਵੀ ਤੇ ਜਿਹੜੇ ਵਿਰੋਧੀ ਵੀ ਸੀਗੇ ਉਹਨਾਂ ਨੇ ਇੱਕ ਦੂਜੇ ਨੂੰ ਜਿਹੜੀਆਂ ਕੱਢੀਆਂ ਜੀ। ਇਹ ਪ੍ਰਸ਼ਨ ਕਾਲ ਤੋਂ ਦੇ ਦੌਰਾਨ ਲੁਧਿਆਣੇ ਤੋਂ ਆਜ਼ਾਦ ਵਿਧਾਇਕ ਜਿਹੜੇ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਦੇ ਵੱਲੋਂ ਸਪੀਕਰ ਉੱਤੇ ਉਹਨਾਂ ਨੂੰ ਸਮਾਂ ਨਾ ਦੇਣ ਦਾ ਦੋਸ਼ ਲਾਉਣ ਤੋਂ ਬਾਅਦ ਇਹ ਮਾਹੌਲ ਜਿਹੜਾ ਖਰਾਬ ਹੋਇਆ। ਸਿਮਰਜੀਤ ਸਿੰਘ ਬੈਂਸ ਨੂੰ ਜਦੋਂ ਲੁਧਿਆਣੇ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਪੁਰਾਤਨ ਕਿਲੇ ਸੰਬੰਧੀ ਉੱਠੇ ਸਵਾਲ ਤੇ ਬੋਲਣ ਦਾ ਸਮਾਂ ਨਾ ਮਿਲਿਆ ਤਾਂ ਉਹ ਰੋਹ ਦੇ ਵਿੱਚ ਆ ਗਿਆ ਜੀ। ਉਹਨਾਂ ਸਪੀਕਰ ਡਾਕਟਰ ਚਰਨਜੀਤ ਸਿੰਘ ਅਟਵਾਲ ਦੇ ਉੱਤੇ ਪੱਖਪਾਤ ਦੇ ਦੋਸ਼ ਲਾਏ। ਬੈਂਸ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਟਿੱਪਣੀ ਕਰਨ ਕਰਕੇ ਬਿਕਰਮ ਸਿੰਘ ਮਜੀਠੀਆ ਭੜਕ ਗਏ ਤੇ ਬੈਂਸ ਨੇ ਮੁੜ ਕੋਈ ਟਿੱਪਣੀ ਕੀਤੀ ਤਾਂ ਮਜੀਠੀਆ ਨੇ ਵੀ ਅੱਗੋਂ ਬਾਹਾਂ ਉਲਾਰ ਕੇ ਆਪਣੇ ਅੰਦਾਜ਼ ਦੇ ਵਿੱਚ ਤਿੱਖੀਆਂ ਟਿੱਪਣੀਆਂ ਕੀਤੀਆਂ। ਦੱਸਣ ਦੀ ਲੋੜ ਨਹੀਂ ਜੀ ਬਾਹਾਂ ਉਲਾਰ ਕੇ ਕੀ ਕਿਹਾ ਹੋਊਗਾ। ਪਹਿਲੀ ਰਿਕਾਰਡਿੰਗ ਉਹਨਾਂ ਦੀ ਜਿਹੜੀ ਹੈ ਜੀ ਉਹ ਪਈ ਹੋਈ ਹੈ YouTube ਦੇ ਉੱਤੇ ਅਜੇ ਵੀ, ਜਿਹਦੇ ਵਿੱਚ ਰਾਣਾ ਗੁਰਜੀਤ ਸਿੰਘ ਨੂੰ ਉਹਨਾਂ ਨੇ ਜਿਹੋ ਜੀ ਸ਼ਾਨਦਾਰ ਭਾਸ਼ਾ ਬੋਲੀ ਸੀ ਉਹੋ ਜੀ ਇਹ ਸੀਗੀ ਜੀ। ਵਿਰਸਾ ਸਿੰਘ ਬਲਟੋਹਾ ਨੇ ਵੀ ਬੈਂਸ ਨੂੰ ਜਿਹੜਾ ਸੀਗਾ ਜੀ ਉਹ ਕੱਢ ਕੇ ਮੰਗਾਰਿਆ। ਇਦੋਂ ਬਾਅਦ ਜਿਹੜੇ ਬੈਂਸ ਭਰਾ ਸੀਗੇ ਜੀ ਉਹ ਆਪਣੀਆਂ ਸੀਟਾਂ ਛੱਡ ਕੇ ਹੇਠਾਂ ਬਹਿ ਗਏ ਤੇ ਸਪੀਕਰ ਦੇ ਵਿਰੁੱਧ ਨਾਅਰੇਬਾਜ਼ੀ ਜਿਹੜੀ ਸੀ ਉਹ ਸ਼ੁਰੂ ਕਰਤੀ ਜੀ। ਕਾਂਗਰਸ ਦੇ ਵਿਧਾਇਕ ਵੀ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਸੀਟਾਂ ਤੋਂ ਉੱਠ ਕੇ ਬੈਂਸ ਭਰਾਵਾਂ ਦੀ ਹਮਾਇਤ ਦੇ ਵਿੱਚ ਸਪੀਕਰ ਦੇ ਵਿਰੁੱਧ ਜਿਹੜਾ ਸੀਗਾ ਉਹ ਰੋਸ ਪ੍ਰਗਟ ਕਰਨ ਲੱਗ ਗਏ। ਦੂਜੇ ਪਾਸੇ ਸੱਤਾਧਾਰੀ ਧਿਰ ਨੇ ਵੀ ਆਪਣੀਆਂ ਸੀਟਾਂ ਤੋਂ ਉੱਠ ਕੇ ਵਿਰੋਧੀ ਧਿਰ ਦੇ ਵਿਰੁੱਧ ਸ਼ਬਦੀ ਹਮਲਾ ਜਿਹੜਾ ਜੀ ਉਹ ਕੀਤਾ। ਕਾਂਗਰਸੀ ਵਿਧਾਇਕ ਜਿਹੜੇ ਸੀਗੇ ਜੀ ਉਹਨਾਂ ਦੀ ਹਮਾਇਤ ਦੇ ਵਿੱਚ ਨਾਅਰੇਬਾਜ਼ੀ ਜਿਹੜੀ ਸੀ ਉਹ ਸ਼ੁਰੂ ਕੀਤੀ। ਮਾਰਸ਼ਲਾਂ ਨੇ ਰੋਸ ਪ੍ਰਗਟ ਕਰ ਰਹੇ ਵਿਧਾਇਕ ਸੀਗੇ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਿਆ। ਬੈਂਸ ਭਰਾਵਾਂ ਨੇ ਕਿਹਾ ਕਿ ਉਹਨਾਂ ਨੇ ਸਿਮਰਜੀਤ ਸਿੰਘ ਬੈਂਸ ਵੱਲ 3 ਵਾਰੀ ਦੇਖਿਆ ਸੀਗਾ, ਪਰ ਜਦੋਂ ਆਪਣੀ ਸੀਟ ਤੋਂ ਨਹੀਂ ਉੱਠੇ ਤਾਂ ਉਹਨਾਂ ਨੇ ਅਗਲਾ ਜਿਹੜਾ ਸੀਗਾ ਉਹ ਸਵਾਲ ਕਰਨਾ ਸ਼ੁਰੂ ਕਰ ਦਿੱਤਾ। ਇਉਂ ਲੱਗਿਆ ਜੀ ਕਿ ਜਿਹੜੀ ਕਾਂਗਰਸ ਹੈ ਉਹ ਤਾਂ ਖੇਡ ਰਹੀ ਹੈ ਜੀ ਮਿਲੀ ਭੁਗਤ ਦੇ ਨਾਲ, ਉਹਦਾ ਤਾਂ ਮੈਚ ਫਿਕਸ ਲੱਗਦਾ। ਬੈਂਸ ਭਰਾਵਾਂ ਨੇ ਜਿਵੇਂ ਆਪਣੇ ਮਸਲੇ ਉਠਾਏ ਨੇ ਜੀ, ਇਉਂ ਲੱਗਦਾ ਜੀ ਕਿ ਵਿਰੋਧੀ ਧਿਰ ਜਿਹੜੀ ਆ ਉਹ 2 ਬੈਂਸ ਭਰਾ ਹੋਣ ਤੇ ਕਾਂਗਰਸ ਜਿਹੜੀ ਆ ਜੀ ਉਹ ਫਿਕਸਰ ਹੋਵੇ ਜੀ। ਅਤੇ ਮੈਂ ਨਾ ਚੰਗੀ ਗੱਲ ਹੀ ਆ, ਗੈਲਰੀ ਖਾਲਰੀ ਲੈਂਦੀ ਆ ਇਹ ਲੋਕਾਂ ਦੀ ਉੱਥੇ ਗਾਲਾਂ ਹੀ ਜੇ ਸੁਣਨ ਆਉਣਾ ਤੇ ਉਹ ਆਮ ਜਿਹੜੇ ਪੰਜਾਬ ਦੀਆਂ ਗਲੀਆਂ ਦੇ ਵਿੱਚ ਇਹ ਆਮ ਹੀ ਜਿਹੜੀਆਂ ਸੁਣਨ ਨੂੰ ਮਿਲ ਜਾਂਦੀਆਂ। ਬਿਲਕੁਲ ਜੀ ਬਿਲਕੁਲ, ਐਕਚੁਅਲੀ ਉਹ ਸੁਣ ਜਾਣ ਦੀ ਬਾਹਰ ਕੀ ਲੋੜ ਹੈ, ਤਾਂ ਸੜਕਾਂ ਦੇ ਉੱਤੇ ਹੀ ਲੋਕ ਜਿਹੜੇ ਉਹ ਕੱਢੀ ਜਾਂਦੇ ਨੇ। ਇਹਨੂੰ ਕਹਿੰਦੇ ਨਾ ਆਮ ਕਹਿੰਦੇ ਨਾ ਕਿ ਪਾਰਲੀਮੈਂਟਰੀ ਜਿਹੜੀ ਲੈਂਗੁਏਜ ਆ ਉਹ ਵਰਤੋ। ਸੋ ਅੱਜ ਕੱਲ੍ਹ ਪਾਰਲੀਮੈਂਟਰੀ ਲੈਂਗੁਏਜ ਜਿਹੜੀ ਆ ਜੀ ਉਹ ਧੀਰੀ ਭੈਣਦੀ ਹੋ ਗਈ ਹੈ। ਬਿਲਕੁਲ ਜੀ, ਉਹ ਗਲੀ ਗਲੀ ਦੇ ਵਿੱਚ ਵਰਤੀ ਜਾ ਰਹੀ ਆ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਆ ਪੰਜਾਬ ਅਸੈਂਬਲੀ ਦੀ, ਕਹਿੰਦੇ ਜੀ ਵੈਬਸਾਈਟ ਪਿਛਲੇ 6 ਸਾਲਾਂ ਤੋਂ ਬੰਦ ਪਈ ਹੈ। ਜੀ ਬਿਲਕੁਲ, ਪੰਜਾਬ ਦੀ ਇਹ ਜਿਹੜੀ ਵੈਬਸਾਈਟ ਹੈ ਜੀ ਇਹ 6 ਸਾਲਾਂ ਤੋਂ ਬੰਦ ਹੈ। ਪੰਜਾਬ ਦੇਸ਼ ਦਾ ਇੱਕੋ ਇੱਕ ਸੂਬਾ ਜਿੱਥੋਂ ਦੀ ਅਸੈਂਬਲੀ ਦੀ ਵੈਬਸਾਈਟ ਦੇਖਣ ਤੋਂ ਲੋਕ ਜਿਹੜੇ ਉਹ ਵਾਂਝੇ ਨੇ ਜੀ। ਜਿਹੜੇ ਛੋਟੇ ਛੋਟੇ ਸੂਬੇ ਵੀ ਨੇ ਉਹ ਵੀ ਆਪਣੀ ਜਿਹੜੀ ਵੈਬਸਾਈਟ ਹੈ ਉਹ ਪ੍ਰੋਪਰ ਚਲਾਉਂਦੇ ਨੇ ਤੇ ਉਹਨੂੰ ਅਪਡੇਟ ਜਿਹੜਾ ਜੀ ਉਹ ਕੰਟੀਨਿਊਸ ਕਰਦੇ ਨੇ। ਵਿਧਾਨ ਸਭਾ ਸੈਕਟਰੀਏਟ ਸਾਲਾਂ ਤੋਂ ਕੇਂਦਰ ਸਰਕਾਰ ਦੇ ਮੂੰਹ ਵੱਲ ਵੇਖ ਰਿਹਾ ਕਿ ਸਾਡੀ ਵੈਬਸਾਈਟ ਬਣਾ ਦਿਓ। ਆਪਣੀਆਂ ਤਨਖਾਹਾਂ ਵਧਾਉਣੀਆਂ ਨੇ ਤਾਂ ਉਹ ਵਧਾਈ ਜਾਂਦੇ ਨੇ ਜੀ। ਕਿੰਨਾ ਖਰਚਾ ਜਿਹੜਾ ਜੀ ਉਹ ਵੈਬਸਾਈਟ ਦਾ ਆ ਰਿਹਾ, ਪਰ ਉਹ ਕਹਿੰਦੇ ਜੀ ਸੈਂਟਰ ਬਣਾ ਕੇ ਦੇਵੇ। ਅਸੈਂਬਲੀ ਸੈਸ਼ਨ ਦੇ ਵਿੱਚ ਕਿਸੇ ਵੀ ਵਿਧਾਇਕ ਨੇ ਇਹ ਮੁੱਦਾ ਨਹੀਂ ਚੁੱਕਿਆ।
ਸੈਕਟਰੀਏਟ ਨੇ ਇਸ ਮਾਮਲੇ ਨੂੰ ਸੰਜੀਦਗੀ ਦੇ ਨਾਲ ਨਹੀਂ ਲਿਆ। ਪੰਜਾਬ ਵਿਧਾਨ ਸਭਾ ਸੈਕਟਰੀਏਟ ਨੇ ਜਿਹੜਾ ਜੀ RTI ਦੇ ਤਹਿਤ ਦੱਸਿਆ ਕਿ ਫਰਵਰੀ 2009 ਤੋਂ ਪੰਜਾਬ ਅਸੈਂਬਲੀ ਦੀ ਵੈਬਸਾਈਟ ਮੁਰੰਮਤ ਦੇ ਅਧੀਨ ਆ। ਜਦੋਂ ਤੁਸੀਂ ਖੋਲੋ ਤਾਂ ਸਾਈਨ ਆ ਜਾਂਦਾ ਜੀ ਅੰਡਰ ਮੇਨਟੇਨੈਂਸ ਪਿਛਲੇ 6 ਸਾਲ ਤੋਂ। ਸ਼ਾਇਦ ਪੰਜਾਬ ਦੀਆਂ ਸੜਕਾਂ ਵਾਲਾ ਹਾਲ ਹੀ ਵੈਬਸਾਈਟ ਦਾ ਨਾ ਉਹ 6 ਸਾਲਾਂ ਤੋਂ ਬਣੀ ਨਾ ਵੈਬਸਾਈਟ ਜਿਹੜੀ ਹੈ ਜੀ ਉਹ ਬਣੀ ਹੈ। ਪੰਜਾਬ ਸੂਚਨਾ ਤੇ ਟੈਕਨੋਲੋਜੀ ਵਿਭਾਗ ਦੀ ਸੈਕਟਰੀਏਟ ਜਿਹੜੀ ਨੋਡਲ ਏਜੰਸੀ ਹੈ ਉਹਦੇ ਵੱਲੋਂ ਸੈਕਟਰੀਏਟ ਦਾ ਕੰਪਿਊਟਰੀਕਰਨ ਕੀਤਾ ਜਾਣਾ ਹੈ ਔਰ ਇਸ ਦੇ ਵਿੱਚ ਵੈਬਸਾਈਟ ਅਪਡੇਟ ਕਰਨ ਦੀ ਤਜਵੀਜ਼ ਭੇਜੀ ਗਈ ਸੀ। ਹੁਣ ਸੈਕਟਰੀਏਟ ਨੇ ਪ੍ਰਸ਼ਾਸਨਿਕ ਸੁਧਾਰ ਵਿਭਾਗਾਂ ਨੂੰ ਲਿਖਿਆ। ਪੰਜਾਬ ਵਿਧਾਨ ਸਭਾ ਦੇ ਕੰਪਿਊਟਰੀਕਰਨ ਸੰਬੰਧੀ ਇੱਕ ਕਮੇਟੀ ਵੀ ਬਣੀ ਹੋਈ ਹੈ ਜਿਹਦੇ ਚੇਅਰਮੈਨ ਵਿਧਾਨ ਸਭਾ ਦੇ ਸਪੀਕਰ ਨੇ। ਸੈਕਟਰੀਏਟ ਦਾ ਤਰਕ ਇਹ ਹੈ ਕਿ ਪੂਰੇ ਸੈਕਟਰੀਏਟ ਦਾ ਕੰਪਿਊਟਰੀਕਰਨ ਕੀਤਾ ਜਾਣਾ ਜਿਹਦੇ ਵਿੱਚ ਵੈਬਸਾਈਟ ਵੀ ਸ਼ਾਮਲ ਹੈ। ਉਦੋਂ ਕਹਿੰਦੇ ਚਲਾ ਲਾਂਗੇ, ਹੁਣੇ ਜਿਹੜੀ ਹੈ ਜੀ ਉਹ ਚਲਾਉਣ ਦੀ ਕੀ ਲੋੜ ਹੈ। ਉਹਦਾ ਇੱਕ ਰੀਜ਼ਨ ਇਹ ਵੀ ਹੈ ਜੀ ਕਿ ਸਾਰੀ ਇਨਫੋਰਮੇਸ਼ਨ ਜਿਹੜੀ ਆ ਉਹ ਪਾਉਣੀ ਪੈਂਦੀ ਆ। ਜਦੋਂ ਉਹਦੇ ਉੱਤੇ ਤੁਸੀਂ ਇਨਫੋਰਮੇਸ਼ਨ ਪੂਰੀ ਪਾਓਗੇ ਤੇ ਕਈ ਪੋਲ ਜਿਹੜੇ ਉਹ ਖੁੱਲ ਸਕਦੇ ਆ। ਇਸ ਕਰਕੇ ਪੰਜਾਬ ਸਰਕਾਰ ਨੇ ਵਿਚਲਾ ਰਾਹ ਲੱਭਿਆ ਹੋਇਆ ਜੀ, ਨਾ ਰਹੇ ਬਾਂਸ ਨਾ ਵੱਜੇ ਬਾਂਸੁਰੀ। ਜੀ। ਅਤੇ ਅਗਲੀ ਗੱਲ ਕਰਦੇ ਆ, SGPC ਨੇ ਜਥੇਦਾਰ ਗੁਰਬਚਨ ਸਿੰਘ ਹੁਣਾਂ ਤੋਂ ਇੱਕ ਕਾਰ ਵਾਪਸ ਲਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸੁਰੱਖਿਆ ਕਾਫਲੇ ਦੇ ਵਿੱਚ ਦਿੱਤੇ ਗਏ 3 ਜਿਹੜੇ ਵਹੀਕਲ ਨੇ ਉਹਦੇ ਵਿੱਚ ਇੱਕ ਵਾਪਸ ਲੈ ਲਿਆ। ਜਿਹੜੇ ਸੁਰੱਖਿਆ ਕਰਮਚਾਰੀਆਂ ਨੂੰ ਆਪਣੇ ਨਾਲ ਲੈ ਕੇ ਲਿਜਾਣ ਦੇ ਵਾਸਤੇ ਜਿਹੜਾ ਸੀਗਾ ਜੀ ਇਹਨੂੰ ਵਰਤਿਆ ਜਾਂਦਾ ਸੀਗਾ। ਸ਼੍ਰੋਮਣੀ ਕਮੇਟੀ ਦੇ ਵੱਲੋਂ ਅਕਾਲ ਤਖਤ ਦੇ ਜਥੇਦਾਰ ਨੂੰ 3 ਵਹੀਕਲ ਤੇ 6 ਜਿਹੜੇ ਆ ਜੀ ਉਹ ਸਿਕਿਉਰਿਟੀ ਵਾਲੇ ਦਿੱਤੇ ਹੋਏ ਨੇ ਜੀ। ਔਰ ਇੱਕ ਜਿਹੜਾ ਵਹੀਕਲ ਹੈ ਜਥੇਦਾਰ ਦੀ ਕਾਰ ਦੇ ਅੱਗੇ ਪਾਇਲਟ ਵਜੋਂ ਚੱਲਦਾ ਤੇ ਤੀਜੀ ਕਾਰ ਜਿਹੜੀ ਹੈ ਜੀ ਉਹ ਪਿੱਛੇ ਸੁਰੱਖਿਆ ਦਸਤੇ ਸਣੇ ਜਿਹੜੀ ਹੈ ਜੀ ਉਹ ਚੱਲਦੀ ਆ। ਪੰਜਾਬ ਪੁਲਿਸ ਦੇ ਕੁਝ ਸੁਰੱਖਿਆ ਕਰਮਚਾਰੀ ਵੀ ਮੌਜੂਦ ਨੇ ਜੀ ਇਹਨਾਂ ਦੇ ਨਾਲ। ਸ਼੍ਰੋਮਣੀ ਕਮੇਟੀ ਦੇ ਵੱਲੋਂ ਇੱਕਦਮ ਇਹ ਜਿਹੜਾ ਵਹੀਕਲ ਵਾਪਸ ਲੈਣ ਦੇ ਆਦੇਸ਼ ਜਿਹੜੇ ਭੇਜੇ ਗਏ ਨੇ। ਜਿਹੜਾ ਇਹਦਾ ਰੀਜ਼ਨ ਕੀ ਹੈ ਜੀ ਇਹਦਾ ਕੁਝ ਕਲੀਅਰ ਇਹਦੇ ਵਿੱਚ ਨਹੀਂ ਦੱਸਿਆ ਗਿਆ ਜੀ। ਇਹ ਦੱਸਿਆ ਗਿਆ ਜੀ ਕਿ ਇਸ ਤੋਂ ਬਾਅਦ ਜਥੇਦਾਰ ਦੇ ਵਾਸਤੇ 2 ਵਹੀਕਲ ਜਿਹੜੇ ਰਹਿ ਜਾਣਗੇ ਜਿਹਦੇ ਵਿੱਚੋਂ ਇੱਕ ਦੀ ਹਾਲਤ ਖਸਤਾ ਹੈ ਤੇ ਦੂਜਾ ਵਹੀਕਲ ਜਿਹੜਾ ਜੀ ਜਥੇਦਾਰ ਦੇ ਵੱਲੋਂ ਨਿੱਜੀ ਤੌਰ ਦੇ ਉੱਤੇ ਵਰਤਿਆ ਜਾਂਦਾ। ਉਹਨਾਂ ਨੇ ਕਿਹਾ ਕਿ ਇਹ ਜਿਹੜਾ ਵਹੀਕਲ ਹੈ ਇਹ ਵਾਪਸ ਲੈਣ ਤੋਂ ਬਾਅਦ ਸੁਰੱਖਿਆ ਜਿਹੜੇ ਕਰਮਚਾਰੀ ਨੇ ਉਹ ਵੀ ਵਾਪਸ ਲਏ ਜਾਣਗੇ ਜੀ। ਸੋ ਹੁਣ ਇਹ ਨਹੀਂ ਪਤਾ ਜੀ ਕਿ ਜਥੇਦਾਰ ਜਿਹੜੇ ਨੇ ਉਹਨਾਂ ਦੀ ਸਿਕਿਉਰਿਟੀ ਦਾ ਜਿਹੜਾ ਸੁਰੱਖਿਆ ਦਾ ਕੀ ਹੋਊਗਾ। ਪਰ ਉਦੋਂ ਉੱਪਰਲਾ ਸਵਾਲ ਇਹ ਹੈ ਕਿ ਜਿਹੜੇ ਜਥੇਦਾਰ ਨੇ ਜਿਹੜੇ ਕਹਿੰਦੇ ਨੇ ਕਿ ਉਹ ਦੁਨਿਆਵੀ ਅਦਾਲਤਾਂ ਤੋਂ ਉੱਪਰ ਨੇ ਉਹਨਾਂ ਨੂੰ ਸੁਰੱਖਿਆ ਦੀ ਜ਼ਰੂਰਤ ਕੀ ਹੈ ਜੀ। ਉਹ ਕਿਉਂ ਇੰਨੀ ਸਿਕਿਉਰਿਟੀ ਜਿਹੜੀ ਉਹ ਲੈ ਕੇ ਘੁੰਮਦੇ ਨੇ। ਤੇ ਮੈਂ ਕਈ ਵਾਰੀ ਦੇਖਿਆ ਜੀ ਬੱਤੀ ਲੱਗੀ ਹੋਈ ਆ ਵਾਹੀਕਲ ਦੇ ਉੱਤੇ, ਜਿਹੜਾ ਮੂਹਰੇ ਵਾਹੀਕਲ ਚੱਲਦਾ ਹੈ ਉਹਦੇ ਵਿੱਚ ਹੂਟਰ ਚੱਲਦਾ ਤੇ ਲੋਕਾਂ ਨੂੰ ਜਥੇਦਾਰ ਵੀ ਉਦਾਂ ਹੀ ਜਿਹੜਾ ਜੀ ਦਰੜਾਉਂਦੇ ਨੇ ਜਿਵੇਂ ਸਿਆਸਤਦਾਨ ਜਿਹੜੇ ਉਹ ਦਰੜਦੇ ਨੇ। ਉਹਨਾਂ ਸਿਆਸਤਦਾਨਾਂ ਦੇ ਵਿੱਚ ਤੇ ਇਹ ਜਿਹੜੇ ਜਥੇਦਾਰ ਸਾਹਿਬ ਨੇ ਇਹਨਾਂ ਦੇ ਵਿੱਚ ਫਰਕ ਤਾਂ ਕੋਈ ਨਹੀਂਗਾ ਜੀ। ਵੈਸੇ ਦੇਖਿਆ ਜਾਵੇ ਪਤਾ ਨਹੀਂ ਇਹਦੇ ਪਿੱਛੇ ਰੀਜ਼ਨ ਤਾਂ ਹੋਰ ਹੋਣਗੇ ਜੀ ਜ਼ਰੂਰ, ਕੋਈ ਨਾ ਕੋਈ ਵਾਪਸ ਲੈਣ ਦੇ। ਇਹ ਦੇਰ ਪਹਿਲਾਂ ਵਾਪਸ ਲੈ ਲੈਣੀ ਚਾਹੀਦੀ ਸੀ ਜੀ ਸਿਕਿਉਰਿਟੀ। ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਅੱਜ ਭਾਜਪਾ ਕਹਿ ਰਹੀ ਹੈ ਵੀ ਅੰਨਾ ਹਜ਼ਾਰੇ ਦੇਸ਼ ਦੇ ਵਿਕਾਸ ਦੇ ਵਿੱਚ ਅੜਿੱਕਾ ਪਾਉਣ ਵਾਲੀਆਂ ਜਥੇਬੰਦੀਆਂ ਦਾ ਇਹ ਮਖੌਟਾ ਆ। ਪਰ ਉਦੋਂ ਕਾਫੀ ਇਹਨਾਂ ਨੇ ਹਮਾਇਤ ਕੀਤੀ ਸੀ ਜਦੋਂ ਇਹ ਕਾਂਗਰਸ ਦੇ ਖਿਲਾਫ ਮੋਰਚਾ ਖੋਲ੍ਹੀ ਬੈਠੇ ਸੀ। ਉਦੋਂ ਤਾਂ ਨਾਲ ਵੀ ਗਏ ਸਨ ਜੀ ਔਰ ਬੈਠੇ ਵੀ ਸਨ ਉੱਥੇ ਜਾ ਕੇ, ਬੇਸ਼ੱਕ ਭੁੰਜੇ ਹੀ ਬਹਿਣਾ ਪਿਆ ਸੀਗਾ। ਹੁਣ ਜਿਹੜੀ ਕਾਂਗਰਸ ਉਦੋਂ ਕਹਿੰਦੀ ਸੀ ਅੰਨਾ ਹਜ਼ਾਰੇ ਗਲਤ ਹੈ ਜੀ, ਇਹ ਤਾਂ ਜਿਹੜਾ ਜੀ ਬਿਲਕੁਲ ਗਲਤ ਕਰ ਰਿਹਾ। ਉਹੀ ਸੋਨੀਆ ਗਾਂਧੀ ਜਿਹੜੀ ਹੈ ਜੀ ਉਹਨੇ ਅੰਨਾ ਹਜ਼ਾਰੇ ਨੂੰ ਚਿੱਠੀ ਲਿਖਤੀ ਹੈ। ਇਹ ਕਿਹਾ ਜੀ ਕਿ ਅਸੀਂ ਜਿਹੜਾ ਅੰਨਾ ਹਜ਼ਾਰੇ ਦੇ ਨਾਲ ਹੈ ਤੇ ਬਿੱਲ ਜਿਹੜਾ ਜੀ ਉਸ ਮਾਮਲੇ ਦੇ ਉੱਤੇ ਅਸੀਂ ਪੂਰਾ ਸਾਥ ਜਿਹੜਾ ਜੀ ਉਹ ਦੇਵਾਂਗੇ। ਜਦੋਂ ਕਿ BJP ਜਿਹੜੀ ਹੈ ਜੀ ਉਹ ਕਹਿੰਦੀ ਆ ਕਿ ਅੜਿੱਕਾ ਜਿਹੜਾ ਜੀ ਉਹ ਅੰਨਾ ਹਜ਼ਾਰੇ ਢਾਹ ਰਹੇ ਨੇ। ਜਿਹੜੇ ਨਿਤਿਨ ਗਡਕਰੀ ਨੇ ਉਹ ਤਾਂ ਇਹ ਵੀ ਕਹੀ ਜਾਂਦੇ ਨੇ ਕਿ ਸੋਨੀਆ ਗਾਂਧੀ ਤੇ ਅੰਨਾ ਹਜ਼ਾਰੇ ਜਿਹੜੇ ਨੇ ਉਹ ਬਹਿਸ ਕਰ ਲੈਣ ਮੇਰੇ ਨਾਲ ਇਸ ਮਸਲੇ ਦੇ ਉੱਤੇ ਆ ਕੇ, ਕਿਉਂਕਿ ਇਹ ਤਾਂ ਜ਼ਿਮੀਂਦਾਰਾਂ ਦੇ ਹੱਕ ਦੇ ਵਿੱਚ ਹੈ ਜੀ। ਇੰਨਾ ਓਵਰ ਕੌਨਫੀਡੈਂਸ ਜੀ। ਬਹਿਸ ਕਰਨੀ ਕਿਹਨੇ ਹੈ ਜੀ? ਬਹਿਸ ਦਾ ਸੱਦਾ ਦੇਣ ਫਿਰ ਕਿਸੇ ਅਰਵਿੰਦ ਕੇਜਰੀਵਾਲ ਵਰਗੇ ਨੂੰ ਜੀ। ਉਹ ਤਾਂ ਬਹਿਸ ਦੇ ਸੱਦੇ ਦਿੰਦਾ ਥੱਕ ਗਿਆ ਜੀ। ਇਹਨਾਂ ਨੂੰ ਵੀ ਆਓ ਮੇਰੇ ਨਾਲ ਡਿਬੇਟ ਕਰੋ। ਇਹ ਡਿਬੇਟ ਉਹਨਾਂ ਤੋਂ ਭਾਲਦੇ ਨੇ ਜਿਹੜੇ ਆਪ ਡਿਬੇਟ ਤੋਂ ਜਿਹੜਾ ਉਹ ਭੱਜਣਗੇ ਜੀ, ਉਹਨਾਂ ਨੇ ਕਰਨੀ ਨਹੀਂ। ਐਕਸੈਪਟ ਵੈਸੇ ਕਰ ਲੈਣੀ ਚਾਹੀਦੀ ਹੈ ਜੀ, ਕਿਉਂਕਿ ਘਿਰਦੇ ਨੇ ਉਸ ਮਸਲੇ ਦੇ ਉੱਤੇ। ਕਰਦੇ ਨੇ ਜੀ। ਤੇ ਅਗਲੀ ਜਿਹੜੀ ਗੱਲ ਕਰਦੇ ਆ, ਪੰਜਾਬ ਦੇ ਜਿਹੜੀ ਆਮ ਆਦਮੀ ਪਾਰਟੀ ਆ ਉਹ ਜ਼ਮੀਨ ਪ੍ਰਾਪਤੀ ਬਿੱਲ ਵਿਰੁੱਧ ਜਿਹੜੀ ਆ ਉਹ ਧਰਨਾ ਦੇ ਰਹੀ ਆ, ਉਹ ਭੁੱਖ ਹੜਤਾਲ ਕਰ ਰਹੀ ਹੈ। ਬੈਠੇ ਸੀ ਜੀ ਇੱਕ ਦਿਨਾਂ ਦੀ ਜਿਹੜੀ ਸੰਕੇਤਕ ਭੁੱਖ ਹੜਤਾਲ ਦੇ ਉੱਤੇ। ਦੇਖੋ ਜਿਹੜੀ ਨਾ ਇਹ ਇੱਥੇ ਸੈਕਟਰ 25 ਦੇ ਵਿੱਚ ਕੀਤੀ ਗਈ ਸੁੱਚਾ ਸਿੰਘ ਛੋਟੇਪੁਰ ਹੋਰਾਂ ਦੇ ਵੱਲੋਂ, ਇਹ ਕੋਈ
ਪ੍ਰੋਗਰਾਮ ਨਹੀਂ ਹੈ ਜਿਹੜਾ ਲੋਕਾਂ ਨੂੰ ਦਿੱਤਾ ਗਿਆ ਜਿਹਦੇ ਉੱਤੇ ਲਾਮਬੰਦ ਕੀਤਾ ਜਾਵੇ ਜੀ ਲੋਕਾਂ ਨੂੰ। ਇੱਕ ਬਹੁਤ ਵੱਡਾ ਮਸਲਾ ਹੈ ਜੀ। ਇਸ ਮਸਲੇ ਦੇ ਉੱਤੇ ਵੀ ਆਮ ਆਦਮੀ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਕਿਸਾਨਾਂ ਨੂੰ ਲਾਮਬੰਦ ਨਹੀਂ ਕਰ ਸਕੀ। ਜੀ। ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਇੱਕ ਦਿਨਾਂ ਦੀ ਸੰਕੇਤਕ ਭੁੱਖ ਹੜਤਾਲ ਕੀਤੀ, 20 ਤੋਂ ਉੱਪਰ ਤਾਂ ਬੰਦੇ ਨਹੀਂ ਸੀਗੇ ਜੀ ਉੱਥੇ। ਜੀ ਜੀ। ਇੱਥੋਂ ਜਿਹੜਾ ਅੰਦਾਜ਼ਾ ਜਿਹੜਾ ਜੀ ਇਸ ਪਾਰਟੀ ਨੂੰ ਲਾਉਣਾ ਚਾਹੀਦਾ ਹੈ ਕਿ ਉਹ ਆਪਣਾ ਜਿਹੜਾ ਆਧਾਰ ਹੈ ਉਹ ਗਵਾ ਰਹੀ ਹੈ ਪੰਜਾਬ ਦੇ ਵਿੱਚ। ਜੇ ਉਹਨਾਂ ਨੇ ਸੁੱਚਾ ਸਿੰਘ ਛੋਟੇਪੁਰ ਹੋਰਾਂ ਵਰਗੇ ਲੀਡਰਾਂ ਦੇ ਨਾਲ ਹੀ ਅੱਗੇ ਵਧਣਾ ਫਿਰ ਤਾਂ ਲੱਗਦਾ ਜੀ ਸਰ ਗਿਆ ਪਾਰਟੀ ਦਾ। ਕਿਉਂਕਿ ਉਹ ਰਾਜਨੀਤਿਕ ਵਿਅਕਤੀ ਨੇ ਜੀ। ਲੋਕਾਂ ਦੀ ਨਬਜ਼ ਜਿਹੜੀ ਆ ਉਹ ਫੜਨੀ ਚਾਹੀਦੀ ਆ। ਅਜੇ ਵਾਢੀ ਦੇ ਵਿੱਚ ਦੇਰ ਸੀਗੀ, ਉਹਦੇ ਦੌਰਾਨ ਜਿਹੜਾ ਜੀ ਲੋਕਾਂ ਨੂੰ ਲਾਮਬੰਦ ਕਰਕੇ ਇਕੱਠੇ ਹੋ ਕੇ ਜਿਹੜੇ ਜਦੋਂ ਅਕਾਲੀ ਦਲ ਨੇ ਇਸ ਲੈਂਡ ਬਿੱਲ ਦੇ ਉੱਤੇ ਸਾਈਨ ਕਰਤੇ, ਇਸ ਕਾਲੇ ਕਾਨੂੰਨ ਦੇ ਉੱਤੇ ਸਾਈਨ ਕਰਤੇ, ਉਹਦਾ ਵਿਰੋਧ ਕਿਉਂ ਨਹੀਂ ਕੀਤਾ ਗਿਆ ਜੀ? ਉਹਦਾ ਡਟਵਾਂ ਵਿਰੋਧ ਕੀਤਾ ਜਾਣਾ ਚਾਹੀਦਾ ਸੀ। ਲੋਕਾਂ ਨੂੰ ਸੜਕਾਂ ਦੇ ਉੱਤੇ ਲਿਆਉਣਾ ਚਾਹੀਦਾ ਸੀ। ਲੋਕਾਂ ਦੇ ਇਕੱਠ ਜਿਹੜੇ ਉਹ ਭਾਰੀ ਹੋਣੇ ਚਾਹੀਦੇ ਸੀਗੇ। 20 ਬੰਦਿਆਂ ਦੇ ਨਾਲ ਕਾਹਦਾ ਵਿਰੋਧ ਜਿਹੜਾ ਜੀ ਹੋ ਰਿਹਾ? ਇਹਦਾ ਮਤਲਬ ਇਹ ਹੈ ਜੀ ਕਿ ਪਾਰਟੀ ਦੇ ਅੰਦਰ ਵੀ ਸਾਰਾ ਕੁਝ ਜਿਹੜਾ ਜੀ ਪੰਜਾਬ ਦੇ ਵਿੱਚ ਠੀਕ ਨਹੀਂ ਗਾ। ਸੁੱਚਾ ਸਿੰਘ ਛੋਟੇਪੁਰ ਹੋਰੀ ਕਹਿੰਦੇ ਸੀਗੇ ਇੱਥੇ ਬਿਸਤਰੇ ਲੈ ਕੇ ਆਓ, ਉੱਥੇ ਤਾਂ ਕੋਈ ਚਾਦਰ ਲੈ ਕੇ ਵੀ ਨਹੀਂ ਗਿਆ ਜੀ। ਜੀ 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 ਜੀ। ਅਤੇ ਅਗਲੀ ਜਿਹੜੀ ਗੱਲ ਕਰਦੇ ਹਾਂ, ਬੰਗਲੌਰ ਦੇ ਵਿੱਚ ਮਾਰੇ ਗਏ ਜਿਹੜੇ IAS ਅਫਸਰ DK ਰਵੀ ਆ, ਉਹਨਾਂ ਦੀ ਜਿਹੜੀ ਆ ਇਸ ਕਤਲ ਦੇ CBI ਜਾਂਚ ਕਰਾਉਣ ਦੇ ਲਈ ਕਾਫੀ ਵੱਡੇ ਪ੍ਰਦਰਸ਼ਨ ਹੋ ਰਹੇ ਨੇ, ਰੋਸ ਪ੍ਰਦਰਸ਼ਨ ਹੋ ਰਹੇ ਨੇ ਜੀ। ਇਹ ਕਰਨਾਟਕਾ ਦਾ IAS ਅਧਿਕਾਰੀ DK ਰਵੀ ਜਿਹੜਾ ਸੀਗਾ ਜੀ, ਉਹਦੀ ਮੌਤ ਨੂੰ ਲੈ ਕੇ CBI ਦੀ ਜਿਹੜੀ ਜਾਂਚ ਹੈ ਉਹ ਮੰਗੀ ਜਾ ਰਹੀ ਹੈ ਕਿ CBI ਦੀ ਜਾਂਚ ਜਿਹੜੀ ਦਿਓ। ਹਾਲਾਂਕਿ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਨੇ ਰਾਜਨਾਥ ਸਿੰਘ ਜੀ, ਉਹਨਾਂ ਨੇ ਕਿਹਾ ਕਿ ਕਰਨਾਟਕ ਦੇ ਮੁੱਖ ਮੰਤਰੀ ਜੇਕਰ ਇਹ ਕਹਿ ਦੇਣ, ਸਿਫਾਰਿਸ਼ ਕਰ ਦੇਣ ਕਿ ਇਹਦੀ ਜਾਂਚ ਹੋਣੀ ਚਾਹੀਦੀ ਆ, ਉਹ ਕਹਿੰਦੇ ਮੈਂ ਨਾਲ ਦੀ ਨਾਲ ਜਿਹੜੀ ਆ ਮਾਰਕ ਕਰ ਦਿੰਦਾ। ਪਰ ਕਰਨਾਟਕ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਅੜੇ ਹੋਏ ਨੇ ਆਪਣੀ ਇਹਦੇ ਗੱਲ ਦੇ ਉੱਤੇ। ਉਹਨਾਂ ਦਾ ਇਹ ਕਹਿਣਾ ਕਿ 2 ਦਿਨ ਅਜੇ ਹੋਰ ਖੜੋ, 2 ਦਿਨਾਂ ਦੇ ਵਿੱਚ ਜਿਹੜਾ ਜੀ ਮੈਨੂੰ ਪਤਾ ਲੱਗੂਗਾ ਕਿ ਕੁਝ ਹੋਰ ਪੱਖ ਜਿਹੜੇ ਨੇ DK ਰਵੀ ਹੋਰਾਂ ਦੀ ਮੌਤ ਦੇ ਬਾਰੇ ਦੇ ਵਿੱਚ ਸਾਹਮਣੇ ਆ ਰਹੇ ਨੇ। ਐਡੀ ਵੱਡੀ ਗੱਲ ਜਿਹੜੀ ਹੈ ਜੀ ਹੋ ਜੇ, ਕਿਉਂਕਿ ਉਹਦਾ ਪਰਿਵਾਰ ਇਹ ਕਹਿ ਰਿਹਾ ਕਿ DK ਰਵੀ ਸੁਸਾਈਡ ਨਹੀਂ ਕਰ ਸਕਦਾ। ਜੀ ਜੀ ਜੀ। ਪੁਲਿਸ ਕਹਿੰਦੀ ਹੈ ਕਿ ਉਹਨਾਂ ਦੇ ਕੋਲੇ ਇਨਫ ਸਬੂਤ ਨੇ ਕਿ DK ਰਵੀ ਨੇ ਸੁਸਾਈਡ ਜਿਹੜਾ ਵੀ ਕੀਤਾ, ਜਿਨ੍ਹਾਂ ਦੀ ਡੈਡ ਬੋਡੀ ਮਿਲੀ ਸੀਗੀ ਪੱਖੇ ਦੇ ਨਾਲ ਲਟਕਦੀ। ਇਹ ਕਿਹਾ ਜਾਂਦਾ ਕਿ ਉਹ ਦਲੇਰ ਆਫੀਸਰ ਸਨ, ਇਮਾਨਦਾਰ ਆਫੀਸਰ ਸਨ, ਇਸ ਕਰਕੇ ਸੁਸਾਈਡ ਵਾਲੀ ਗੱਲ ਜਿਹੜੀ ਹੈ ਜੀ ਕਿਸੇ ਹਲਕ ਤੋਂ ਥੱਲੇ ਨਹੀਂ ਲੱਥ ਰਹੀ। ਪਰ ਜਿਹੜੀ ਸਰਕਾਰ ਹੈ ਜੀ ਉਹ ਇਸ ਗੱਲ ਕਰਕੇ ਭੱਜ ਰਹੀ ਹੈ CBI ਜਾਂਚ ਤੋਂ ਕਿ ਉਹਨਾਂ ਨੂੰ ਇਸ ਗੱਲ ਦਾ ਡਰ ਹੈ ਕਿ ਜੇ ਇਸ ਮਸਲੇ ਦੇ ਉੱਤੇ ਅਸਲ ਕਹਾਣੀ ਜਿਹੜੀ ਉਹ ਸਾਹਮਣੇ ਆ ਗਈ ਤੇ ਕਈ ਮੰਤਰੀ ਸੰਤਰੀ ਤੇ ਕਈ ਅਫਸਰ ਜਿਹੜੇ ਨੇ ਉਹ ਲੇਟੇ ਦੇ ਵਿੱਚ ਆ ਸਕਦੇ ਨੇ, ਕਿਉਂਕਿ DK ਰਵੀ ਨੇ ਲੈਂਡ ਮਾਫੀਆ ਔਰ ਸੈਂਡ ਮਾਫੀਆ ਨੂੰ ਭਾਜੜਾਂ ਜਿਹੜੀਆਂ ਉਹ ਪਵਾਈਆਂ ਹੋਈਆਂ ਸਨ ਪਿਛਲੇ ਲੰਮੇ ਸਮੇਂ ਤੋਂ। ਜੀ ਜੀ ਜੀ। ਅਤੇ ਅਗਲੀ ਜਿਹੜੀ ਗੱਲ ਕਰਦੇ ਹਾਂ, ਭਾਰਤ ਜਿਹੜਾ ਬੰਗਲਾਦੇਸ਼ ਨੂੰ ਹਰਾ ਕੇ ਜਿਹੜਾ ਕ੍ਰਿਕਟ ਵਿਸ਼ਵ ਕੱਪ ਉਸ ਦੇ ਸੈਮੀਫਾਈਨਲ 'ਚ ਪਹੁੰਚਿਆ। ਬਿਲਕੁਲ ਜੀ। ਇਹ ਜਿਹੜੀ ਲਗਾਤਾਰ 7ਵੀਂ ਜਿੱਤ ਸੀ ਭਾਰਤ ਦੀ ਬੰਗਲਾਦੇਸ਼ ਨੂੰ ਹਰਾਉਣ ਤੋਂ ਬਾਅਦ, ਔਰ ਕਾਫੀ ਸਾਰੇ ਜਿਹੜੇ ਜੀ ਰਿਕਾਰਡ ਵੀ ਸੈੱਟ ਹੋਏ ਨੇ ਜੀ। 109 ਦੌੜਾਂ ਦੇ ਫਰਕ ਦੇ ਨਾਲ ਵਿਸ਼ਵ ਕ੍ਰਿਕਟ ਕੱਪ ਦੇ ਸੈਮੀਫਾਈਨਲ ਦੇ ਵਿੱਚ ਪਹੁੰਚਿਆ। ਜਿਹੜੇ 7 ਲਗਾਤਾਰ ਜਿੱਤਾਂ ਜਿਹੜੀਆਂ ਜੀ ਭਾਰਤ ਦਾ ਇਹ ਇੱਕ ਆਪਣਾ ਰਿਕਾਰਡ ਹੈ ਜੀ, ਵਿਸ਼ਵ ਰਿਕਾਰਡ ਤਾਂ ਨਹੀਂ ਹੈਗਾ, ਇਹ ਭਾਰਤ ਦਾ ਆਪਣਾ ਰਿਕਾਰਡ ਹੈ। ਪਰ ਜਿਹੜੀ ਵਿਰੋਧੀ ਟੀਮ ਹੈ 7 ਦੀਆਂ 7 ਟੀਮਾਂ ਨੂੰ ਆਲ ਆਊਟ ਕਰਨਾ ਇੱਕ ਨਵਾਂ ਵਿਸ਼ਵ ਰਿਕਾਰਡ ਹੈ ਜੀ। ਇਹ ਪਹਿਲਾਂ ਕਦੀ ਜਿਹੜਾ ਜੀ ਵਿਸ਼ਵ ਕੱਪ ਦੇ ਵਿੱਚ ਨਹੀਂ ਹੋਇਆ ਜੀ। ਔਰ ਹਰੇਕ ਮੈਚ ਦੇ ਵਿੱਚ ਭਾਰਤ ਨੇ ਵਿਰੋਧੀ ਦੀ ਟੀਮ ਜਿਹੜੀ ਹੈ ਜੀ ਉਹਨਾਂ ਨੂੰ ਆਊਟ ਕੀਤਾ। ਇਹਦੇ ਵਿੱਚ ਰੋਹਿਤ ਸ਼ਰਮਾ ਦਾ ਯੋਗਦਾਨ ਰਿਹਾ ਜੀ ਕਾਫੀ ਵੱਡਾ, ਜਿਹਨੇ 126 ਗੇਂਦਾਂ ਦੇ ਵਿੱਚ 137 ਦੌੜਾਂ ਜਿਹੜੀਆਂ ਸੀਗੀਆਂ ਉਹ ਬਣਾਈਆਂ। ਹੁਣ ਜਿਹੜਾ ਅੱਜ ਮੈਚ ਹੋ ਰਿਹਾ ਜੀ ਆਸਟ੍ਰੇਲੀਆ ਤੇ ਪਾਕਿਸਤਾਨ ਦਾ, ਇਹਦੇ ਵਿੱਚੋਂ ਜਿਹੜੀ ਜਿੱਤਣ ਵਾਲੀ ਟੀਮ ਹੈ ਉਹ ਜਿਹੜੀ ਜੀ ਖੇਡੂਗੀ ਭਾਰਤ ਦੇ ਨਾਲ 26 ਤਰੀਕ ਨੂੰ ਜੀ। ਬਹੁਤੇ ਜਿਹੜੇ ਕ੍ਰਿਕਟ ਪ੍ਰੇਮੀ ਨੇ ਉਹ ਇਹ ਸੋਚਦੇ ਨੇ ਕਿ ਫਾਈਨਲ ਵਰਗਾ ਸੈਮੀਫਾਈਨਲ ਉਹਨਾਂ ਨੂੰ ਤਾਂ ਵੇਖਣ ਨੂੰ ਮਿਲ ਸਕਦਾ 26 ਤਰੀਕ ਨੂੰ ਜੇ ਪਾਕਿਸਤਾਨ ਦੀ ਜਿਹੜੀ ਟੀਮ ਹੈ ਉਹ ਅੱਜ ਆਸਟ੍ਰੇਲੀਆ ਨੂੰ ਹਰਾ ਦੇਵੇ। ਜਿਹੜੀ ਹੈ ਤਾਂ ਔਖਾ ਜੀ ਬਹੁਤ, ਪਰ ਪਾਕਿਸਤਾਨ ਦੀ ਟੀਮ ਵੀ ਜੁਝਾਰੂ ਟੀਮ ਮੰਨੀ ਜਾਂਦੀ ਹੈ। ਜਦੋਂ ਉਹ ਮਿਲ ਕੇ ਜਿਹੜਾ ਜੀ ਉਹ ਖੇਡਦੀ ਹੈ ਟੀਮ ਦੇ ਤੌਰ ਦੇ ਉੱਤੇ ਤਾਂ ਉਹ ਵੱਡੀਆਂ ਜਿੱਤਾਂ ਵੀ ਹਾਸਲ ਕਰਦੀ ਹੈ। ਪਰ ਪਿਛਲੇ ਕੁਝ ਸਮੇਂ ਤੋਂ ਉਹ ਵਿਖਰੀ ਵੀ ਜਿਹੜੀ ਉਹ ਨਜ਼ਰ ਆਉਂਦੀ ਹੈ। ਆਸਟ੍ਰੇਲੀਆ ਦੀ ਟੀਮ ਧੱਕਣ ਟੀਮ ਹੈ ਜੀ। ਮੁਕਾਬਲਾ ਜ਼ਬਰਦਸਤ ਜਿਹੜਾ ਜੀ ਉਹ ਦੋਨਾਂ ਟੀਮਾਂ ਦੇ ਵਿਚਾਲੇ ਹੋਣ ਦੇ ਆਸਾਰ ਨੇ ਜੀ। ਦੇਖਦੇ ਹਾਂ ਬਾਕੀ 26 ਤਰੀਕ ਨੂੰ ਭਾਰਤ ਦਾ ਜਿਹੜਾ ਜੀ ਸੈਮੀਫਾਈਨਲ ਦੇ ਵਿੱਚ ਮੁਕਾਬਲਾ ਆਸਟ੍ਰੇਲੀਆ ਨਾਲ ਹੁੰਦਾ ਜਾਂ ਪਾਕਿਸਤਾਨ ਦੇ ਨਾਲ। ਜੀ ਜੀ ਜੀ। ਅਤੇ ਜੰਤ ਵੱਲੋਂ ਇੱਕ ਹੋਰ ਗੱਲ ਕਰਦੇ ਹਾਂ, ਭਾਜਪਾ ਦੇ ਮੰਤਰੀ ਅਨਿਲ ਵਿਜ, ਉਹਨਾਂ ਨੇ ਕਾਂਗਰਸ ਨੂੰ ਅੰਗਰੇਜ਼ਾਂ ਦੀ ਪੈਦਾਇਸ਼ ਆਖਿਆ ਤੇ ਚੰਗਾ ਹੰਗਾਮਾ ਹੋਇਆ ਬਾਅਦ ਦੇ ਵਿੱਚ। ਦੇਖੋ
ਇਹ ਜਿਹੜੇ ਕੁਝ ਲੋਕ ਨੇ ਨਾ ਜੀ, ਜਿਹੜੇ ਕਦੀ ਤਾਂ ਉਹ ਮਹਾਤਮਾ ਗਾਂਧੀ ਵਾਲਾ ਮੁੱਦਾ ਚੁੱਕ ਲਿਆ, ਕਦੀ ਇਹ ਚੁੱਕ ਲਿਆ ਜੀ। ਐਕਚੁਅਲੀ ਜਿਹੜੇ ਅਸਲ ਮੁੱਦੇ ਨੇ ਉਹਨਾਂ ਤੋਂ ਧਿਆਨ ਡਾਈਵਰਟ ਕਰਨ ਦੇ ਵਾਸਤੇ ਪਾਰਟੀਆਂ ਜਿਹੜੀਆਂ ਨੇ ਨਾ ਜੀ, ਇਦਾਂ ਦੇ ਲੋਕਾਂ ਦੀ ਡਿਊਟੀ ਲਾਉਂਦੀਆਂ ਨੇ ਕਿ ਆਹ ਸ਼ੋਸ਼ਾ ਜਿਹੜਾ ਜੀ ਉਹ ਛੱਡ ਦਿਓ ਜੀ। ਹੁਣ ਜਿਹੜੇ ਕਾਂਗਰਸੀ ਨੇ ਉਹ ਭੁੱਲ ਕੇ ਲੈਂਡ ਬਿੱਲ ਵਾਲਾ ਮਸਲਾ, ਉਹ ਪਹਿਲਾਂ ਗਾਂਧੀ ਵਾਲੇ ਮਸਲੇ ਤੇ ਰੌਲਾ ਪਾਈ ਜਾਂਦੇ ਸੀ, ਹੁਣ ਇਹਦੇ ਉੱਤੇ ਜਿਹੜਾ ਜੀ ਉਹ ਰੌਲਾ ਪਾਉਣਾ ਸ਼ੁਰੂ ਕਰ ਦੇਣਗੇ, ਕਿਉਂਕਿ 3 ਦਿਨ ਅਜੇ ਪਏ ਨੇ ਜਿਹੜੇ ਪਾਰਲੀਮੈਂਟ ਤੇ, ਤੋਂ ਉਹਨੇ ਦਿਨ ਉਹਨਾਂ ਦੇ ਜਿਹੜੇ ਨੇ ਉਹ ਸੌਖੇ ਲੰਘ ਜਾਣਗੇ। ਆਮ ਲੋਕਾਂ ਦੇ ਜਿਹੜੇ ਮੁੱਦੇ ਨੇ ਉਹਨਾਂ ਦਾ ਧਿਆਨ ਉਹਨਾਂ ਤੋਂ ਜਿਹੜਾ ਜੀ ਉਹ ਡਾਈਵਰਟ ਕਰਨ ਦਾ ਇਹ ਇੱਕ ਕਾਮਯਾਬ ਫਾਰਮੂਲਾ ਪਿਛਲੇ ਲੰਮੇ ਸਮੇਂ ਤੋਂ ਵੱਖ-ਵੱਖ ਸਿਆਸੀ ਪਾਰਟੀਆਂ ਵਰਤਦੀਆਂ ਰਹੀਆਂ ਨੇ, ਜਿਹੜੀ ਬੀਜੇਪੀ ਵੀ ਵਰਤ ਰਹੀ ਹੈ ਹੁਣ। ਜੀ ਦਰਸ਼ਕੋ, ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਦੀ ਡੂੰਘਾਈ ਤੱਕ ਜਾਣ ਦੀ ਕੋਸ਼ਿਸ਼ ਕੀਤੀ ਬਲਤੇਜ ਪੰਨੂ ਹੁਣਾਂ ਦੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ 'ਚ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਕਿ ਗੱਲੀ ਬਣਿਆ ਪੰਜਾਬ ਦਾ ਆਮ ਬਜਟ, ਅੰਕੜੇ 4 ਇੱਧਰ ਕੀਤੇ 8 ਉੱਧਰ। ਗੱਲੀ ਬਣਿਆ ਪੰਜਾਬ ਦਾ ਆਮ ਬਜਟ, ਅੰਕੜੇ 4 ਇੱਧਰ ਕੀਤੇ 8 ਉੱਧਰ, ਕਰਿਆ ਨਵਾਂ ਐਲਾਨ ਕੁਝ ਕਾਲਜਾਂ ਦਾ, ਪਹਿਲੇ ਚੱਲਦਿਆਂ ਦੀ ਢਿੱਲ ਮੱਠ ਉੱਧਰ। ਟੈਕਸ ਲਾਉਣ ਤੋਂ ਗਿਆ ਗੁਰੇਜ਼ ਕੀਤਾ, ਵੱਧਦੀ ਕਰਜ਼ੇ ਦੀ ਗਈ ਹੈ ਗੱਠ ਉੱਧਰ, ਸੜਕਾਂ ਟੁੱਟੀਆਂ ਖੱਡੇ ਨਹੀਂ ਜਾਣ ਪੂਰੇ, ਰਹੇ ਦਫ਼ਤਰ ਪੁਰਾਣੇ ਕਈ ਢੱਠ ਉੱਧਰ। ਢੀਮ ਮਾਰੀ ਨਹੀਂ ਢੀਂਡ ਸੇ ਕੋਈ ਸਿੱਧੀ, ਕੀਤੀ ਵਿਕਟ ਦੇ ਵੱਲ ਨਾ ਮਾਰੋ ਨੇ। ਢੀਮ ਮਾਰੀ ਨਹੀਂ ਢੀਂਡ ਸੇ ਕੋਈ ਸਿੱਧੀ, ਕੀਤੀ ਵਿਕਟ ਦੇ ਵੱਲ ਨਾ ਮਾਰ ਉਹਨੇ, ਚੌਕਾ ਛੱਕਾ ਨਾ ਕਿਤੇ ਵੀ ਨਜ਼ਰ ਆਵੇ, ਦਿੱਤਾ ਗੱਲਾਂ ਦੇ ਨਾਲ ਸਭ ਸਾਰ ਉਹਨੇ। ਜੀ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਆ ਕੇ ਇਹਨਾਂ ਖਬਰਾਂ ਦੇ ਪਿੱਛੇ ਕੀ ਛਿਪਿਆ ਉਹ ਸਾਡੇ ਨਾਲ ਸਾਂਝਾ ਕੀਤਾ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ੍ਰੀ ਅਕਾਲ। ਇਸ ਉੱਤੇ ਸੁਣ ਰਹੇ ਸੀ ਜੀ ਆਪਾਂ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ। ਇਹ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੈ। ਅਗਲੇ ਬੁਲੇਟਿਨ ਤੱਕ ਲਈ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।